ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 12 ਅਪ੍ਰੈਲ 2017 30 ਚੇਤ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ। ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਆਨਲਾਈਨ ਸਟ੍ਰੀਮਿੰਗ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਤੁਸੀਂ ਟੀਵੀ 84 ਨੂੰ ਦੇਖ ਸਕਦੇ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਪਹਿਲੇ ਇਸ਼ੂ ਬਾਰੇ? ਦੇਖੋ, ਜਿਵੇਂ ਅਸੀਂ ਪਿਛਲੇ ਦਿਨਾਂ ਤੋਂ ਲਗਾਤਾਰਤਾ ਨਾਲ ਕਹਿ ਰਹੇ ਹਾਂ ਕਿ ਫਿਜ਼ਾ ਦੇ ਵਿੱਚ ਗੁਰੂ ਕਲਗੀਧਰ ਨੀਲੇ ਦੇ ਸ਼ਾਹ ਸਵਾਰ ਦੀਆਂ ਪੌੜਾਂ ਦੀ ਆਵਾਜ਼ ਔਰ ਚਾਰ ਚਫੇਰੇ ਚੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜਤੇ ਦੀਵਾਨ ਰਹੇ ਪੰਥ ਮਹਾਰਾਜ ਕੇ, ਇਹ ਧੁਨਾਂ ਤੇ ਗੂੰਜ ਰਹੀਆਂ ਨੇ। ਔਰ ਚਾਰ ਚਫੇਰੇ ਜਿੱਥੇ ਅਸੀਂ ਇੱਕ ਹਰਸ਼, ਉਲਾਸ, ਚਾਅ, ਇੱਕ ਐਂਥੂਜ਼ੀਆਜ਼ਮ ਦੇਖ ਰਹੇ, ਉੱਥੇ ਇਹ ਵੀ ਜਿਵੇਂ ਗੁਰੂ ਦਾ ਤੋਹਫਾ ਹੈ ਕਿ ਕੁਝ ਚੀਜ਼ਾਂ ਸਿੱਧੇ ਤੌਰ ਤੇ ਜਿਹੜੀਆਂ ਸਾਹਮਣੇ ਨਜ਼ਰ ਆ ਰਹੀਆਂ ਜੀ, ਕੁਝ ਜਿਹੜੀਆਂ ਨੇ ਉਹ ਲੈਫਟ ਹੈਂਡਡ ਕੰਪਲੀਮੈਂਟ ਦੇ ਤੌਰ ਤੇ ਉਹ ਵੀ ਸਾਹਮਣੇ ਆ ਰਹੀਆਂ ਨੇ ਔਰ ਸਾਡੀ ਮੰਜ਼ਿਲ ਬਹੁਤ ਕਰੀਬ ਆ ਰਹੀ ਜਾਪਦੀ ਹੈ। ਔਰ ਬੀਤੇ ਕੱਲ ਬ੍ਰਿਟਿਸ਼ ਕੋਲੰਬੀਆ ਸਰੀ ਏਰੀਏ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਸੁਖ ਧਾਲੀਵਾਲ ਜੀ, ਜਿਹੜੇ ਪਹਿਲੀ ਟਰਮ ਜਦੋਂ ਐਮਪੀ ਬਣੇ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਨਵੰਬਰ 84 ਦੀ ਇਸ ਸਿੱਖ ਨਸਲਕੁਸ਼ੀ ਨੂੰ ਅੱਗੇ ਤੋਰਨ ਦੀ ਗੱਲ ਕੀਤੀ, ਭਾਰਤੀ ਸਰਕਾਰ ਦੇ ਜ਼ੁਲਮਾਂ ਦੀ ਗੱਲ ਕੀਤੀ ਔਰ ਉੱਥੋਂ ਦੇ ਫਿਰ ਜਿਹੜੇ ਇੰਡੀਅਨ ਐਮਬੈਸੀ ਔਰ ਉਹਨਾਂ ਦੇ ਅੱਗੋਂ ਟੌਂਟ ਬਟੌਂਟ ਨੇ ਉਹਨਾਂ ਨੇ ਯਕੀਨੀ ਬਣਾਇਆ ਕਿ ਉਸ ਤੋਂ ਅਗਲੀ ਇਲੈਕਸ਼ਨ 'ਚ ਉਹਨਾਂ ਨੇ ਐਕਸਟਰਾ ਮਾਈਲ ਜਾ ਕੇ ਉਹਨਾਂ ਨੂੰ ਹਰਾਇਆ। ਲੇਕਿਨ ਜਦੋਂ ਹੁਣ ਪਿਛਲੀਆਂ ਚੋਣਾਂ ਹੋਈਆਂ ਨੇ, ਕਿਉਂਕਿ ਇੱਕ ਕਿਸਮ ਦੀ ਲਿਬਰਲ ਦੀ ਵੇਵ ਸੀ ਜਸਟਿਨ ਟਰੂਡੋ ਦੀ ਅਗਵਾਈ ਥੱਲੇ, ਔਰ ਸੁਖ ਧਾਲੀਵਾਲ ਦੁਬਾਰਾ ਜਿਹੜੇ ਨੇ ਦੂਸਰੀ ਵਾਰ ਮੈਂਬਰ ਪਾਰਲੀਮੈਂਟ ਬਣੇ ਔਰ ਉਹਨਾਂ ਨੇ ਵਿਸਾਖੀ ਦੇ ਮੌਕੇ ਤੇ ਖਾਲਸਾ ਸਾਜਨਾ ਦਿਵਸ ਦੇ ਮੌਕੇ, ਹਾਲਾਂ ਉਹ ਸਿੱਖੀ ਸਰੂਪ 'ਚ ਨਹੀਂ ਨੇ ਪਰ ਉਹਨਾਂ ਨੇ ਯਕੀਨੀ ਬਣਾਇਆ ਕਿ ਉਹ ਦਸਤਾਰ ਸਜਾ ਕੇ ਪਾਰਲੀਮੈਂਟ 'ਚ ਆਏ ਔਰ ਜਿਹੜੀ ਉਹਨਾਂ ਨੇ 2 ਮਿੰਟ ਦੀ ਤਕਰੀਰ ਕੀਤੀ ਹੈ ਉਹਦੇ 'ਚ ਇੱਕ ਤੁਸੀਂ ਅੰਦਰਲੇ ਵਲਵਲੇ ਦੇਖ ਸਕਦੇ ਹੋ। ਉਹਨਾਂ ਨੇ ਤਾਂ ਇੱਕ ਸਿੱਖ ਹੋਣ ਦੇ ਨਾਤੇ ਜੋ ਕਿਹਾ ਹੀ ਕਿਹਾ, ਪਰ ਜਿਸ ਅੰਦਾਜ਼ ਦੇ ਵਿੱਚ ਬਾਕੀ ਮੈਂਬਰ ਪਾਰਲੀਮੈਂਟ ਜਿਹੜੇ ਉਹਨਾਂ ਦੀ ਪਾਰਟੀ ਦੇ ਵੀ ਨੇ, ਦੂਸਰੇ ਨੇ ਉਹਨਾਂ ਨੇ ਵੀ ਖੜੇ ਹੋ ਕੇ ਉਹ ਸਾਰੇ ਦੀ ਸਰਾਹਤਾ ਕੀਤੀ। ਇਹ ਰਿਮਾਰਕੇਬਲ ਹੈ। ਇਵੇਂ ਲੱਗਦਾ ਕਿ ਵੀ ਵਾਕਿਆ ਹੀ ਕੈਨੇਡਾ ਦੇ ਵਿੱਚ ਖਾਲਿਸਤਾਨ ਪੱਖੀ ਹਕੂਮਤ ਹੈ। ਔਰ ਅਸੀਂ ਜਿਹੜਾ ਦੂਸਰਾ ਟੌਪਿਕ ਲਵਾਂਗੇ ਉਹਦੇ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਸੀਂ ਵਧਾਈ ਦੇ ਦਈਏ ਕਿ ਇਹ ਲੈਫਟ ਹੈਂਡਡ ਕੰਪਲੀਮੈਂਟ। ਔਰ ਮੈਂ ਸੁਖ ਧਾਲੀਵਾਲ ਵਾਲੀ ਗੱਲ ਕੰਪਲੀਟ ਕਰਨਾ, ਜੋ ਹੀ ਸਾਡਾ ਇਹ ਪਹਿਲਾ ਸੈਗਮੈਂਟ ਖਤਮ ਹੋਏਗਾ ਉਸ ਤੋਂ ਪਹਿਲੇ ਅਸੀਂ ਉਹ 2-2.5 ਮਿੰਟ ਦੀ ਵੀਡੀਓ ਜਿਹੜੀ ਕਿ ਸਾਰੇ ਸੋਸ਼ਲ ਮੀਡੀਆ ਤੇ ਵੀ ਦੇਖੀ ਜਾ ਸਕਦੀ ਹੈ, ਅਸੀਂ ਉਹ ਵੀ ਆਪਣੇ ਦਰਸ਼ਕਾਂ ਨੂੰ ਦਿਖਾਵਾਂਗੇ। ਪਰ ਦੂਸਰੀਆਂ ਵਧਾਈਆਂ ਕੈਪਟਨ ਅਮਰਿੰਦਰ ਸਿੰਘ ਦੀਆਂ ਨੇ ਜੀ। ਸਾਡੇ ਬਹੁਤ ਸਾਰੇ ਦਰਸ਼ਕ ਜਿਹੜੇ ਸਾਨੂੰ ਕਲੋਜ਼ਲੀ ਫੋਲੋ ਕਰਦੇ ਨੇ ਉਹ ਕੁਝ ਸਮੇਂ ਤੋਂ ਕਹਿ ਰਹੇ ਸੀ, ਕਹਿੰਦੇ ਜੀ ਤੁਸੀਂ ਬਾਦਲ ਦਾ ਨਾਂ ਵੀ ਭੁੱਲ ਗਏ। ਮੈਂ ਕਿਹਾ ਜੀ ਜਿਹੜਾ ਡਿੱਗਿਆ ਹੋਏ ਉਹਨੂੰ ਤਾਂ ਅਸੀਂ ਠੁੱਡ ਨਹੀਂ ਮਾਰਦੇ, ਇਹ ਠੀਕ ਵੀ ਨਹੀਂ ਹੁੰਦਾ ਕਿ ਵੀ ਉਹ ਤਾਂ ਜਿਹੜਾ ਡਿੱਗੇ ਨੂੰ ਚੁੱਕਣਾ ਜਿਹੜਾ ਹੈ ਉਹ ਹਿੰਮਤ ਹੁੰਦੀ ਹੈ ਜਾਂ ਉਹ ਬਣਦਾ। ਤੇ ਕਹਿੰਦੇ ਜੀ ਤੁਸੀਂ ਰਾਜੇ ਬਾਰੇ ਵੀ ਕੁਝ ਨਹੀਂ ਕਹਿੰਦੇ। ਮੈਂ ਕਿਹਾ ਜੀ ਪਹਿਲਾਂ ਉਸ ਦੀਆਂ ਕਰਤੂਤਾਂ ਦੀ ਗੱਲ ਜ਼ਰੂਰੀ ਸੀ ਦੱਸਣੀ, ਕਿਉਂਕਿ ਲੋਕਾਂ ਦੇ ਸਾਹਮਣੇ ਫੈਕਟ ਹੋਣੇ ਚਾਹੀਦੇ ਨੇ ਜੀ। ਪਰ ਹੁਣ ਜਦੋਂ ਉਹ ਬਣਿਆ, ਅਸੀਂ ਜੇ ਬਿਨਾਂ ਉਹਦੀ ਕਾਰਗੁਜ਼ਾਰੀ ਦੇਖਿਆ ਕੋਈ ਗੱਲ ਕਹਿੰਦੇ ਤੇ ਫਿਰ ਸਾਡਾ ਬਾਇਜ਼ ਲੱਗਣਾ ਸੀ ਕਿ ਵੀ ਅਸੀਂ ਮਨ ਦੇ ਵਿੱਚ ਹੀ ਉਸ ਪ੍ਰਤੀ ਜਿਹੜੀ ਆ ਕੁੜੱਤਣ ਜਾਂ ਨਾ ਪੱਖੀ ਰਵੱਈਆ ਰੱਖਿਆ ਹੋਇਆ ਜੀ। ਪਰ ਹੁਣ ਕਪਤਾਨ ਸਾਹਿਬ ਜਿਸ ਕਦਰ ਖੁੱਲ੍ਹ ਕੇ ਸਾਹਮਣੇ ਆਏ, ਕਿਉਂਕਿ ਜਦੋਂ ਅਸੀਂ ਵੋਟਾਂ ਦਾ ਐਨਾਲਿਸਿਸ ਕੀਤਾ ਸੀ ਕਿ ਵੀ ਇਹ ਜਿਹੜੀ ਜਿੱਤ ਹੈ ਕਾਂਗਰਸ ਦੀ, ਖਾਸ ਤੌਰ ਤੇ ਕੈਪਟਨ ਦੀ, ਇਸ ਦੇ ਪਿੱਛੇ ਕੀ ਪੰਜਾਬ ਦੇ ਵਿੱਚ ਕੀ ਹੋਇਆ, ਕਿਵੇਂ, ਔਰ ਉਹਦੇ 'ਚ ਮੈਂ ਇੱਕ ਐਨਾਲਿਸਿਸ ਜਿਹੜਾ ਕਿ ਉੱਥੋਂ ਦੇ ਮੀਡੀਆ ਨੇ ਗਾਇਬ ਕੀਤਾ ਸੀ ਔਰ ਸਾਡੇ ਬਹੁਤ ਸਾਰਿਆਂ ਨੇ ਉਹਨੂੰ ਬਾਅਦ 'ਚ ਪਿਕ ਕੀਤਾ ਕਿ ਵੀ ਇਹ ਠੀਕ ਲਾਈਨ 'ਤੇ ਸੀ ਜੀ। ਉਹਨੂੰ ਕਿਹਾ ਸੀ, ਮੈਂ ਕਿਹਾ ਜੀ ਲਗਭਗ 23 ਸੀਟਾਂ ਪੰਜਾਬ ਦੀਆਂ 117 ਮੈਂਬਰੀ ਵਿਧਾਨ ਸਭਾ 'ਚੋਂ ਹੁੰਦੀਆਂ ਨੇ,
ਜਿਹਦੇ 'ਚ ਹਿੰਦੂ ਬਹੁਤ ਗਿਣਤੀ ਹੈ। ਔਰ ਅਕਾਲੀਆਂ ਨੇ ਵੀ ਜਦੋਂ ਬੀਜੇਪੀ ਨਾਲ ਉਹ ਸਮਝੌਤਾ ਕਰਦੇ ਨੇ, ਉਹ 23 ਸੀਟਾਂ ਜਿਹੜੀਆਂ ਨੇ ਉਹ ਬੀਜੇਪੀ ਨੂੰ ਦੇ ਦਿੰਦੇ ਨੇ, ਔਰ ਇੱਕ ਸਟੇਜ ਤੇ ਉਹਦੇ 'ਚੋਂ 18-19 ਸੀਟਾਂ ਬੀਜੇਪੀ ਦੇ ਕੋਲ ਰਹੀਆਂ, 2 ਅਸੈਂਬਲੀਜ਼ ਪਹਿਲਾਂ। ਔਰ ਬਾਕੀ ਵੀ ਜਿਹੜੀਆਂ ਫਿਰ 23 ਚੋਂ ਕੱਢ ਕੇ ਬਚਦੀਆਂ ਨੇ, ਉਹਦੇ 'ਚ ਸਾਈਜ਼ੇਬਲ ਹਿੰਦੂ ਪੋਪੂਲੇਸ਼ਨ ਨੇ। ਔਰ ਪੰਜਾਬ ਦੇ ਹਿੰਦੂ ਪੱਕੇ ਤੌਰ ਤੇ ਨਾ ਬੀਜੇਪੀ ਦੇ ਨਾਲ ਨੇ ਨਾ ਕਾਂਗਰਸ ਦੇ ਨਾਲ ਨੇ। ਉਹਨਾਂ ਨੂੰ ਕਿਸੇ ਵੀ ਗਿਵਨ ਸਿਚੁਏਸ਼ਨ 'ਚ ਦੇਖਦੇ ਨੇ ਕਿ ਕਿਹੜੀ ਧਿਰ ਸਿੱਖਾਂ ਨੂੰ ਵੱਧ ਕੁੱਟ ਚਾੜ ਸਕਦੀ ਹੈ, ਉਹ ਕਾਂਗਰਸ ਨਾਲ ਵੀ ਚਲੇ ਜਾਂਦੇ ਨੇ, ਜਿਵੇਂ ਬੇਅੰਤ ਸਿੰਘ ਦੇ ਵੇਲੇ ਗਏ। ਤੇ ਫਿਰ ਜਦੋਂ ਕੈਪਟਨ ਅਮਰਿੰਦਰ ਸਿੰਘ 2004 ਦੇ ਵਿੱਚ ਉਹਨੇ ਆਪਣਾ ਮੁੱਖ ਮੰਤਰੀ ਹੁੰਦਿਆਂ ਜਿਸ ਕਿਸਮ ਦਾ ਜਿਹੜਾ ਪਾਣੀਆਂ ਦੇ ਮੁੱਦੇ ਤੇ ਔਰ ਸਿੱਖ ਹੋਣ ਦੇ ਨਾਤੇ ਜਿਵੇਂ ਉਹਨੇ ਆਪਣਾ ਡਿਸਪਲੇ ਕੀਤਾ ਜੀ, ਪੰਜਾਬ ਦੇ ਹਿੰਦੂਆਂ ਨੇ ਦੇਖ ਲਿਆ ਕਿ ਵੀ ਇਹ ਤਾਂ ਅਕਾਲੀਆਂ ਨਾਲੋਂ ਖਤਰਨਾਕ ਅਕਾਲੀ ਹੈ। ਸੋ ਅਗਲੀਆਂ ਚੋਣਾਂ ਵੇਲੇ ਉਹਨਾਂ ਨੇ ਜਿਹੜੇ ਪੰਜਾਬ ਦੇ ਹਿੰਦੂਆਂ ਨੇ ਬਾਦਲ ਨੂੰ ਵੋਟਾਂ ਪਾਈਆਂ, ਔਰ ਉਸ ਤੋਂ ਬਾਅਦ ਦੂਸਰੇ ਵੀ 2 ਵਾਰ ਲਗਾਤਾਰਤਾ ਨਾਲ ਬਾਦਲ ਬੀਜੇਪੀ ਹਕੂਮਤ ਆਈ। ਹੁਣ ਇਸ ਵਾਰ ਜਿਹੜੇ ਫੈਕਟਰ ਪੰਜਾਬ ਦੇ ਵਿੱਚ ਚੱਲ ਰਹੇ ਸੀ, ਉਹਨਾਂ 'ਚ ਜ਼ਾਹਰ ਹੈ ਆਮ ਆਦਮੀ ਪਾਰਟੀ ਦੀ ਤੀਸਰੀ ਆਮਦ ਸੀ ਜੀ, ਔਰ ਦੋਨਾਂ ਨੇ ਹੀ, ਕਾਂਗਰਸ ਔਰ ਅਕਾਲੀਆਂ ਨੇ ਰਲ ਕੇ ਆਪਸ 'ਚ ਇਹਨਾਂ ਨੇ ਹੈਂਡ ਜੁਆਇਨ ਕਰ ਲਏ, ਔਰ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਬਾਕੀ ਵੀ ਚਾਰਜ ਲਾਏ ਕਿ ਚੀਫ ਮਿਨਿਸਟਰ ਫੇਸ ਨਹੀਂ ਦਿੱਤਾ ਜਾਂ ਦੂਜਾ। ਪਰ ਇੱਕ ਜਿਹੜਾ ਖਤਰਨਾਕ ਜਿਹਦੇ ਥੱਲੇ ਪੰਜਾਬ ਦਾ ਹਿੰਦੂ ਐਨ ਬਲਾਕ ਕਾਂਗਰਸ ਦੇ ਜਿਹੜੀ ਉਹ ਛਤਰ ਛਾਇਆ ਥੱਲੇ ਆ ਗਿਆ, ਉਹ ਇਹ ਸੀ ਕਿ ਜੀ ਦੇਖੋ ਇਹ ਖਾਲਿਸਤਾਨੀ ਔਰ ਨਕਸਲਵਾਦੀ ਜੀ, ਇਹ ਇਕੱਠੇ ਹੋ ਗਏ ਨੇ, ਔਰ ਇਹ ਜਿਹੜੇ ਨੇ ਪੰਜਾਬ ਦੇ ਵਿੱਚ ਦੁਬਾਰਾ ਜਿਹੜੀ ਹੈ ਉਹ ਮਿਲੀਟੈਂਸੀ ਖੜੀ ਕਰ ਦੇਣਗੇ, ਖਾਲਿਸਤਾਨ ਵਾਪਸ ਆ ਜਾਏਗਾ ਇਹ। ਹੋਰ ਪੰਜਾਬ ਔਰ 1-2 ਵਾਕਿਆ ਵੀ ਉਹਨਾਂ ਨੇ ਕਰਵਾ ਦਿੱਤੇ, ਜਿਵੇਂ ਮੌੜ ਮੰਡੀ ਵਾਲਾ ਹੋਇਆ, ਔਰ ਉਹਦੇ ਥੱਲੇ ਐਨ ਬਲਾਕ ਜਿਹੜੀ ਵੋਟ ਹੈ ਉਹ ਅਮਰਿੰਦਰ ਸਿੰਘ ਨੂੰ ਮਿਲੀ, ਕਾਂਗਰਸ ਨੂੰ ਮਿਲੀ ਜੀ। ਸੋ ਜ਼ਾਹਰ ਹੈ ਕਿ ਇਹਦੇ 'ਚ ਅਸੀਂ ਇੱਕ ਗੱਲ ਕਹੀ ਸੀ ਕਿ ਹੁਣ ਇਹ ਉਹ ਅਮਰਿੰਦਰ ਨਹੀਂ ਹੋਏਗਾ ਜਿਹੜਾ ਜਦੋਂ ਬਾਹਰਲੇ ਕੁਝ ਉਹਨੂੰ ਐਡਮਾਇਰ ਵੀ ਕਰਦੇ ਸੀ ਕਿ ਦੇਖੋ ਪਾਣੀਆਂ ਦੇ ਮੁੱਦੇ ਤੇ ਉਹਨੇ ਲਿਆ, ਉਹ 18 ਵਾਰ ਅੰਮ੍ਰਿਤਸਰ ਆਇਆ, ਦਰਬਾਰ ਸਾਹਿਬ ਗਿਆ, ਦੁਰਗਿਆਣਾ ਮੰਦਿਰ ਨਹੀਂ ਗਿਆ, ਹਵਾਰੇ ਦੇ ਮੁੱਦੇ ਤੇ ਉਹਨੇ ਕੋਈ ਹਾਰਡ ਲਾਈਨ ਨਹੀਂ ਲਈ ਜਦੋਂ ਜੇਲ੍ਹ ਬ੍ਰੇਕ ਕਰਕੇ ਨਿਕਲੇ। ਪਰ ਮੈਂ ਇਹ ਕਿਹਾ ਕਿ ਵੀ ਹੁਣ ਕਿਉਂਕਿ ਹੁਣ ਉਹਨੇ ਦੇਖ ਲਿਆ ਕਿ ਵੀ ਉਹ ਪੰਜਾਬ ਦੇ ਹਿੰਦੂਆਂ ਦੀ ਵੋਟ ਦੇ ਸਿਰ ਦੇ ਉੱਤੇ ਹੀ ਮੁੱਖ ਮੰਤਰੀ ਬਣੇ, ਔਰ ਉਸ ਤੋਂ ਪਹਿਲਾਂ ਉਹਨੇ ਏਜੰਸੀਆਂ ਦੇ ਅੱਗੇ ਨੱਕ ਰਗੜ ਕੇ, ਜਿਵੇਂ ਪਹਿਲਾਂ ਕਾਂਗਰਸੀ ਰਾਹੁਲ ਗਾਂਧੀ ਦੇ ਅੱਗੇ ਔਰ ਦੂਜੇ ਉਹਨੇ ਕਾਂਗਰਸ ਦੀ ਪ੍ਰਧਾਨਗੀ ਲਈ, ਔਰ ਫਿਰ ਇਸੇ ਦੇ ਥੱਲੇ ਹੀ ਉਹਨੇ ਆਪਣੇ ਆਪ ਨੂੰ ਵੇਚਿਆ ਕਿ ਵੀ ਮੈਂ ਜਿਹੜਾ ਮੇਰੇ ਤੋਂ ਵਧੀਆ ਵੱਧ ਕੇ ਕੋਈ ਨਹੀਂ। ਔਰ ਫਿਰ ਉਸੇ ਅੰਦਾਜ਼ 'ਚ ਅਮਰਿੰਦਰ ਨੇ ਚੋਣਾਂ ਦੇ ਦੌਰਾਨ ਜਿਵੇਂ ਖਾਲਿਸਤਾਨੀਆਂ ਦੇ ਖਿਲਾਫ ਪ੍ਰਚਾਰ ਕੀਤਾ, ਔਰ ਉਹਨੂੰ ਇਸੇ ਲਈ ਏਜੰਸੀਆਂ ਨੂੰ ਲੱਗਦਾ ਸੀ ਵੀ ਇਹਦਾ ਇਮੇਜ ਬਹੁਤ ਵਧੀਆ ਹੈ ਸਿੱਖਾਂ 'ਚ, ਕਿਉਂਕਿ ਜੂਨ 84 ਵੇਲੇ ਇਹਨੇ ਅਸਤੀਫਾ ਦਿੱਤਾ, ਪਾਣੀਆਂ ਦਾ ਮੁੱਦਾ ਹੈ, ਤਾਂ ਉਹਨੂੰ ਸ਼ਿੰਗਾਰ ਸ਼ੰਗੂਰ ਕੇ ਜਿਵੇਂ ਝੋਟਾ ਸ਼ਿੰਗਾਰੀ ਦਾ ਬਾਹਰ ਨੂੰ ਤੋੜ ਦਿੱਤਾ। ਸੋ ਅਮਰੀਕਾ 'ਚ ਜੇ ਉਹ 5-6 ਥਾਵਾਂ ਤੇ ਆਇਆ ਤੇ ਉੱਥੇ ਜ਼ੋਰਦਾਰ ਵਿਰੋਧ ਹੋਏ, ਔਰ ਕੈਨੇਡਾ ਦੇ ਵਿੱਚ 6 ਫਾਰ ਜਸਟਿਸ ਦੀ ਪੈਟੀਸ਼ਨ ਦੀ ਬਦੌਲਤ, ਜਿੱਥੇ ਕਿ ਕੈਨੇਡੀਅਨ ਲਾਅ ਹੈ ਕਿ ਤੁਸੀਂ ਜਿਹੜੀ ਹੈ ਇਲੈਕਸ਼ਨ ਕੈਂਪੇਨਿੰਗ ਜਾਂ ਫੰਡ ਰੇਜ਼ਿੰਗ ਨਹੀਂ ਕਰ ਸਕਦੇ, ਅਮਰਿੰਦਰ ਨੂੰ ਉਹਨਾਂ ਨੇ ਜਿਹੜਾ ਇਸ ਗੱਲ ਤੋਂ ਰੋਕਿਆ ਕਿ ਵੀ ਉਹ ਐਜ਼ ਏ ਪਰਸਨਲ ਵਿਜ਼ਿਟ ਤਾਂ ਆ ਜਾਏ ਲੇਕਿਨ ਉਹ ਉੱਥੇ ਕੈਂਪੇਨਿੰਗ ਨਹੀਂ ਕਰ ਸਕਦਾ। ਹੁਣ ਜ਼ਾਹਰ ਹੈ ਕਿ ਵੀ 2 ਪਾਰਟ ਹੋਏ, ਇੱਕ ਤਾਂ ਅਮਰਿੰਦਰ ਨੂੰ ਇਹ ਜਿਹੜਾ ਏਜੰਸੀਆਂ ਨੇ ਖੜਾ ਕੀਤਾ ਸੀ ਉਹਨਾਂ ਨੂੰ ਲੱਗਾ ਵੀ ਇੱਥੇ ਵੀ ਅਮਰੀਕਾ 'ਚ ਵੀ ਐਕਸਪੋਜ਼ ਹੋਇਆ, ਕੈਨੇਡਾ ਤਾਂ ਬੰਦ ਹੋ ਗਿਆ। ਫਿਰ ਇਹ ਜਿਹੜੀ ਰਜਵਾੜਾ ਮੈਂਟੈਲਿਟੀ ਹੁੰਦੀ ਹੈ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਇਹ ਆਪਣਾ ਪਰਸਨਲ ਹੁੰਦਾ ਹੈ ਕਿ ਜੀ ਮੈਂ ਰਾਜਾ, ਮੈਂ ਰਜਵਾੜਾ, ਮੇਰਾ ਹੁਕਮ ਜਿਹੜਾ ਮੇਰੇ ਅੱਗੇ ਕੋਈ ਕੁਛ ਕਿਵੇਂ ਜਾਏ। ਪਹਿਲਾਂ ਤਾਂ ਉਹਨੂੰ ਇਹੀ ਨਹੀਂ ਸਮਝ ਆਈ ਕਿ ਵੀ ਇਹ ਮੇਰੇ ਖਿਲਾਫ ਪ੍ਰੋਟੈਸਟ ਹੋ ਰਹੇ ਨੇ ਜੀ। ਔਰ ਫਿਰ ਜਿਹੜੀ ਕੈਨੇਡਾ ਦਾ ਡਿਨਾਈ ਹੋਣਾ ਸੀ ਵੀਜ਼ੇ ਦਾ, ਵੀਜ਼ਾ ਵੀ ਡਿਨਾਈ ਸੀ ਉਹਨੂੰ ਸੀ ਵੀ ਪਰਸਨਲ ਆ ਜਾ। ਫਿਰ ਉਹਨੇ ਕਿਹਾ ਜੀ ਮੈਂ ਵੀਡੀਓ ਕਾਨਫਰੰਸਿੰਗ ਸੀਐਟਲ ਤੋਂ, ਉਹਨਾਂ ਨੇ ਕਿਹਾ ਜੀ ਨਹੀਂ ਤੂੰ ਪ੍ਰਚਾਰ ਦੀ ਗੱਲ ਵੀਡੀਓ ਤੋਂ ਵੀ ਨਹੀਂ ਕਰ ਸਕਦਾ। ਸੋ ਬੇਆਬਰੂ ਹੋकर ਤੇਰੇ ਕੂਚੇ ਸੇ ਹਮ ਨਿਕਲੇ। ਸੋ ਅਮਰਿੰਦਰ ਸਿੰਘ ਵਾਪਸ ਮੁੜ ਗਿਆ। ਹੁਣ ਉਹਦੇ ਚੋਂ ਉਹਨੇ 2 ਦੇਖ ਲਿਆ, ਇੱਕ ਤਾਂ ਉਹਨੇ ਦੇਖ ਲਿਆ ਵੀ ਡਾਇਸਪੋਰਾ ਸਿੱਖ ਸੋਲਿਡ ਹੈ ਖਾਲਿਸਤਾਨ ਦੇ ਮੋਟਿਵ ਦੇ ਲਈ, ਔਰ ਇਹੀ ਅਮਰਿੰਦਰ ਸਿੰਘ ਜਿਹੜਾ 2004 ਦੇ ਵੇਲੇ ਮੁੱਖ ਮੰਤਰੀ ਹੁੰਦੇ ਆ ਡਿਕਸੀ ਗੁਰਦੁਆਰਾ ਘਰ 'ਚ ਆਇਆ ਸੀ। ਹਾਲਾਂਕਿ ਡਿਕਸੀ ਗੁਰਦੁਆਰੇ 'ਚ ਹੁਣ ਤਾਂ ਮੈਨੂੰ ਪਤਾ ਨਹੀਂ, ਉਸ ਵੇਲੇ ਸਟੇਜ ਦੇ ਪਿੱਛੇ ਵੱਡਾ ਇੱਕ ਜਿਹੜਾ ਮੋਟੋ ਖਾਲਿਸਤਾਨ ਔਰ ਹੋਮਲੈਂਡ ਲੱਗਾ ਹੋਇਆ ਸੀ ਜੀ। ਔਰ ਇਸ ਗੱਲ ਨੂੰ ਅਕਾਲੀਆਂ ਸਮੇਤ ਬਾਦਲ ਐਂਡ ਕੰਪਨੀ ਵੀ ਜਦੋਂ ਅਮਰਿੰਦਰ ਨੂੰ ਖਾਲਿਸਤਾਨੀਆਂ ਨਾਲ ਜੋੜਦੇ ਰਹੇ ਤਾਂ ਇਹ ਕਹਿੰਦੇ ਸੀ ਦੇਖੋ ਇਹ ਖਾਲਿਸਤਾਨੀਆਂ ਦੇ ਗੁਰਦੁਆਰੇ ਗਿਆ ਔਰ ਉਹਦੇ ਪਿੱਛੇ ਉਹਦੇ ਸੀ ਔਰ ਇਹ ਤਾਂ ਖਾਲਿਸਤਾਨ ਦਾ ਸਪੋਰਟਰ ਹੈ। ਹੁਣ ਅਮਰਿੰਦਰ ਸਿੰਘ ਨੇ ਪਹਿਲਾਂ ਤਾਂ ਆਪਣੇ ਤੋਂ ਉਹ ਲੇਬਲ ਲਾਉਣਾ ਸੀ ਕਿ ਵੀ ਮੇਰਾ ਕੋਈ ਖਾਲਿਸਤਾਨ ਨਾਲ ਨਹੀਂ। ਉਹਨੇ ਆਪਣੇ
ਜੋ ਕਤੂਬਾਂ ਲਿਖਣ ਦੇ ਨਾਂ ਥੱਲੇ ਆਪਣੇ ਪੁਰਖਿਆਂ ਦੀ ਉਹ ਹਿਸਟਰੀ ਫਰੋਲਦਾ ਹੈ ਜੀ ਨਹੀਂ, ਉਹ ਇਹੀ ਦੱਸਣ ਲਈ ਹੈ ਕਿ ਵੀ ਮੈਂ ਤਾਂ ਦੇਖੋ ਬੜਾ ਲਾਇਲ ਹਾਂ। ਫਿਰ ਉੱਥੇ ਹੀ ਗੱਲ ਨਹੀਂ ਆ ਹੁਣ ਪਿੱਛੇ ਜੇ ਜਿਹੜੀ ਉਹਨੇ ਨਾਤੇਦਾਰੀ ਜੋੜੀ ਜੰਮੂ ਦੇ ਟੱਬਰ ਨਾਲ, ਕਰਨ ਸਿੰਘ ਦੇ ਫੈਮਿਲੀ ਨਾਲ, ਕੁੜਮਾਚਾਰੀ, ਉਹਦੇ 'ਚ ਵੀ ਉਹਨੇ ਸਾਬਤ ਕੀਤਾ ਕਿ ਦੇਖੋ ਇਹ ਵੀ ਟ੍ਰੇਟਰ ਸਿੱਖਾਂ ਦੇ, ਮੈਂ ਤਾਂ ਟ੍ਰੇਟਰਸ, ਅਸੀਂ ਭਰਾ ਹੈ, ਅਸੀਂ ਤਾਂ ਕੋਈ ਦੂਜਾ ਨਹੀਂ ਹੈ ਪਾਰਟ। ਹੁਣ ਚੋਣਾਂ ਨੇ ਫਰਦਰ ਦੱਸ ਦਿੱਤਾ ਔਰ ਇਹ ਜਿਹੜੇ ਉਹਨੇ ਐਕਟ ਕੀਤੇ ਪੰਜਾਬ ਦੇ ਹਿੰਦੂਆਂ ਨੇ ਇਸ ਗੱਲ ਦੇ ਉੱਤੇ ਮੋਹਰ ਲਾਈ ਕਿ ਵੀ ਦੇਖੋ ਇਹ ਤਾਂ ਹੁਣ ਸਾਡਾ। ਉਹਨਾਂ ਨੂੰ ਵੀ ਲੱਗਿਆ ਕਿ ਵੀ ਸਿੱਖਾਂ ਨੂੰ ਜੇ ਹੁਣ ਕੋਈ ਟੱਕਰ ਸਕਦਾ ਹੈ, ਜਿਹੜੇ ਕੌਮੀ ਘਰ ਬਣਾਉਣ ਲਈ ਤੁਰੇ ਹੋਏ ਨੇ, ਤਾਂ ਇਹੀ ਹੈ। ਔਰ ਇਹ ਵੀ ਹੁਣ ਜਿਹਦੇ ਸਿੰਘਾਂ ਨੂੰ ਤੇਲ ਲਾ ਕੇ ਪਹਿਲਾਂ ਬਾਹਰ ਨੂੰ ਛੱਡਿਆ ਸੀ, ਹੁਣ ਇੱਧਰ ਨੂੰ ਛੱਡਿਆ ਹੋਇਆ। ਔਰ ਜਿਸ ਅੰਦਾਜ਼ ਦੇ ਵਿੱਚ ਇਹਨੇ ਫਿਰ ਜਾ ਕੇ ਅਮਰਿੰਦਰ ਨੇ ਇੱਥੋਂ ਕੈਨੇਡੀਅਨ ਕੌਂਸੂਲੇਟ ਨੂੰ, ਐਂਬੈਸਡਰ ਨੂੰ ਚਿੱਠੀ ਲਿਖੀ ਔਰ ਉਹਨੇ ਜਿਹੜਾ ਇਹ ਗੱਲ ਕਹੀ ਕਿ ਜੀ ਮੇਰਾ ਜਿਹੜਾ ਵੀਜ਼ਾ ਹੈ ਜਾਂ ਮੇਰੀ ਕੈਨੇਡਾ 'ਚ ਪਾਬੰਦੀ ਤੁਹਾਡੇ ਖਾਲਿਸਤਾਨੀ ਵਜ਼ੀਰਾਂ ਨੇ ਰਖਵਾਈ ਹੈ ਜੀ। ਤੇ ਉਦੋਂ ਵੀ ਲੱਗਾ ਕਿ ਇਹ ਆਮ ਹੁੰਦਾ ਹੈ ਕਿ ਵੀ ਚਲੋ ਬੰਦੇ ਦੀ ਇਹ ਰਜਵਾੜੇ ਦੀ ਈਗੋ ਹਰਟ ਹੋਈ ਹੈ, ਇਹਨੇ ਜਾ ਕੇ ਗੁੱਸੇ 'ਚ ਲਿਖ ਦਿੱਤਾ। ਪਰ ਹੁਣ ਜਿਹੜਾ ਅਮਰਿੰਦਰ ਸਿੰਘ ਇਲੈਕਟਿਡ ਚੀਫ ਮਿਨਿਸਟਰ ਹੈ, ਹੁਣ ਜਦੋਂ ਕੋਈ ਸਟੇਟਮੈਂਟ ਇਲੈਕਟਿਡ ਆਫੀਸ਼ੀਅਲ ਦਿੰਦਾ ਹੈ, ਕਿਉਂਕਿ ਭਾਵੇਂ ਵੋਟਾਂ ਤੁਹਾਨੂੰ ਕਿਹਨੇ ਪਾਏ, ਹੁਣ ਅਮਰੀਕਾ 'ਚ ਭਾਵੇਂ ਡੋਨਲਡ ਟਰੰਪ ਜਿਹੜਾ ਇੱਕ ਸਾਈਜ਼ੇਬਲ ਰਾਈਟ ਵਿੰਗ ਜਿਹੜੀ ਵੋਟ ਬੈਂਕ ਹੈ ਉਹਦੇ ਸਿਰ ਤੇ ਪ੍ਰੈਜ਼ੀਡੈਂਟ ਬਣਿਆ, ਪਰ ਜਦੋਂ ਪ੍ਰੈਜ਼ੀਡੈਂਟ ਬਣ ਜਾਂਦਾ ਹੈ ਤੇ ਫਿਰ ਉਹ ਅਮਰੀਕਨਾਂ ਦਾ ਪ੍ਰੈਜ਼ੀਡੈਂਟ ਹੁੰਦਾ ਔਰ ਉਹ ਜਦੋਂ ਐਡਰੈਸ ਵੀ ਕਰਦਾ ਹੈ ਤੇ ਮਾਈ ਫੈਲੋ ਅਮਰੀਕਨਸ ਨਹੀਂ ਕਿ ਵੀ ਉਹ ਪਾਰਟ ਹੁੰਦਾ। ਹੁਣ ਜੇ ਅਮਰਿੰਦਰ ਸਿੰਘ ਚੀਫ ਮਿਨਿਸਟਰ ਹੈ ਤੇ ਉਹ ਕੱਲਾ ਪੰਜਾਬੀ ਹਿੰਦੂਆਂ ਦਾ ਚੀਫ ਮਿਨਿਸਟਰ ਤਾਂ ਨਹੀਂ ਹੈ, ਨਾ ਹੀ ਕਾਂਗਰਸੀਆਂ ਦਾ, ਉਹ ਪੰਜਾਬ ਦਾ। ਔਰ ਕਿਉਂਕਿ ਪੰਜਾਬ ਦੇ ਜਿਹੜੇ ਲੋਕ ਨੇ ਬਹੁਤ ਗਿਣਤੀ ਜਿਹਨਾਂ ਸਿੱਖਾਂ ਦੀ ਹੈ ਉਹ ਦੁਨੀਆ ਭਰ 'ਚ ਬੈਠੇ ਨੇ ਔਰ ਪ੍ਰੀਵੀਅਸ ਗਵਰਨਮੈਂਟਸ ਨੇ ਮਿਨਿਸਟਰੀਜ਼ ਬਣਾਈਆਂ ਪੰਜਾਬ ਦੇ ਵਿੱਚ ਕਿ ਬਈ ਜਿਹੜੇ ਨੇ ਭਾਵੇਂ ਉਹ ਮਿਸਨੋਮਰ ਯੂਜ਼ ਕਰਦੇ ਨੇ NRI, ਨਾਨ ਰੈਜ਼ੀਡੈਂਟ ਇੰਡੀਅਨ, ਅਸੀਂ ਸਮਝਦੇ ਹਾਂ ਵੀ ਇਹਨੂੰ ਬਣਾਉਣਾ ਤਾਂ NRP ਬਣਾ ਦਿਓ, ਨਾਨ ਰੈਜ਼ੀਡੈਂਟ ਪੰਜਾਬੀਜ਼। ਸੋ ਉਹਨਾਂ ਦੀ ਵੀ ਉਹ ਨੁਮਾਇੰਦਗੀ ਹੋ ਜਾਂਦੀ ਹੈ ਕਿਉਂਕਿ ਉਹਨਾਂ ਦੇ ਅਜੇ ਆਪਣੇ ਘਰ ਨੇ, ਜ਼ਮੀਨਾਂ ਨੇ, ਰਿਸ਼ਤੇਦਾਰੀਆਂ ਨੇ। ਪਰ ਜਿਹੜੀ ਸਟੇਟਮੈਂਟ ਕੱਲ੍ਹ ਅਮਰਿੰਦਰ ਨੇ, ਇੱਕ ਬੜਾ ਫਿਰਕੂ ਕਿਸਮ ਦਾ ਜਰਨਲਿਸਟ ਹੈ ਸ਼ੇਖਰ ਗੁਪਤਾ, ਕਦੇ ਇੰਡੀਆ ਟੁਡੇ 'ਚ ਹੁੰਦਾ ਸੀ, ਅੱਜ ਕੱਲ੍ਹ NDTV ਦੇ ਉੱਤੇ ਇਹ ਇੱਕ ਐਂਕਰ ਹੈ ਔਰ ਉਹਨਾਂ ਦਾ ਇੱਕ ਪ੍ਰੋਗਰਾਮ ਹੈ ਆਫ ਦਾ ਕਫ ਉਹਦੇ 'ਤੇ। ਔਰ ਇਹ ਸ਼ੇਖਰ ਗੁਪਤੇ ਦੇ ਨਾਲ ਮੇਰਾ ਵੀ ਜਿਹੜਾ ਟਕਰਾਅ ਇੱਕ ਵਾਰੀ ਹੋਇਆ, ਇਹ 90ਵਿਆਂ ਦੀ ਗੱਲ ਹੋਏਗੀ। ਔਰ ਇਹ ਰੈਂਡ ਇੰਸਟੀਚਿਊਟ ਹੈ ਇੱਕ ਅਮਰੀਕਾ ਦੇ ਵਿੱਚ ਬੜਾ ਵੱਡਾ ਥਿੰਕ ਟੈਂਕ ਹੈ ਜੀ, ਉਹਨਾਂ ਦਾ ਇੱਕ ਫੰਕਸ਼ਨ ਸੀ ਉਹਨਾਂ ਨੇ ਰੱਖਿਆ ਹੋਇਆ, ਉਹ ਆਰਗੇਨਾਈਜ਼ ਕਰਦੇ ਨੇ ਇਸ ਤਰ੍ਹਾਂ ਦੇ ਵਰਲਡ ਦੇ। ਇੱਥੇ ਇਹਨੂੰ ਐਜ਼ ਏ ਗੈਸਟ ਸਪੀਕਰ ਸੱਦਿਆ ਹੋਇਆ ਸੀ ਤੇ ਮੈਂ ਫਰੰਟ ਰੋਅ 'ਚ ਜਾ ਕੇ ਬੈਠ ਗਿਆ ਔਰ ਇਹਨੇ ਜਿਵੇਂ ਕਿ ਉਹ ਦੇਖ ਕੇ ਪਹਿਲਾਂ ਜਿਵੇਂ ਇਹਨਾਂ ਨੂੰ ਹੁੰਦਾ ਵੀ ਸਿੱਖਾਂ ਦਾ ਤੁਸੀਂ ਜਰਾ ਕੁ ਮੈਂਸ਼ਨ ਕਰ ਦਿਓ, ਝੁਕ ਜਾਓ, ਤੇ ਉਹਨੇ 'ਚ ਭੁੱਲ ਜਾਂਦੇ ਨੇ। ਇਹਨੇ ਆਪਣੇ ਵੱਲੋਂ ਤਾਂ ਬੜੇ ਕੰਪਲੀਮੈਂਟਰੀ ਜਿਹਾ ਦੇਖ ਕੇ, ਮੇਰੇ ਨਾਲ ਇੱਕ ਦੋ ਸਿੰਘ ਹੋਰ ਸੀ, ਨੋਟ ਵੀ ਕੀਤਾ ਔਰ ਬੜਾ ਨੈਸ਼ਨਲਿਸਟ। ਮੈਂ ਕੁਐਸਚਨ ਆਨਸਰ ਸੈਸ਼ਨ ਦੇ ਵੇਲੇ ਉਹਨੂੰ ਫਸਾ ਲਿਆ। ਹੁਣ ਉਹ ਬਾਕੀ ਸਾਰੇ ਮੈਜੋਰਿਟੀ ਅਮਰੀਕਨ ਆਲਮੋਸਟ ਸਾਰੇ ਗੋਰੇ ਹੀ ਸੀ, ਰੈਂਕ ਟੈਂਕਸ ਦੇ ਵਿੱਚ ਇਸ ਕਿਸਮ ਦੇ ਅਮਰੀਕਨ ਸੀ ਜੀ। ਔਰ ਉਹਨੂੰ ਪਤਾ ਨਾ ਲੱਗੇ ਕਿਉਂਕਿ ਮੈਂ ਉਸ ਨੂੰ ਚੰਗੀ ਤਰ੍ਹਾਂ ਉਸ ਦੇ ਇੰਡੀਆ ਟੁਡੇ ਰਾਈਟਿੰਗ ਤੋਂ ਉਸ ਦਾ ਕਮਿਊਨਲ ਮਾਈਂਡ ਸੈਟ ਉਹਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸੀ। ਸੋ ਇਨ ਦਾ ਐਂਡ ਜਦੋਂ ਔਰ ਉਹ ਬੜਾ ਬੇਨਕਾਬ ਹੋਇਆ ਕਿਉਂਕਿ ਮੈਂ ਫਿਰ ਫੁੱਲ ਸਕੇਲ ਜੋ ਇੰਡੀਅਨ ਸਿਸਟਮ ਜੋ ਸਿੱਖਾਂ ਨਾਲ ਹੋਇਆ, ਤੁਹਾਡੇ ਕੋਲ ਭਾਵੇਂ ਓਪਰਚੁਨਿਟੀ ਹੁੰਦੀ ਹੈ ਕੁਐਸਚਨ, ਤੁਸੀਂ ਫਾਲੋ ਅਪ ਕੁਐਸਚਨ 'ਚ ਅੜਾ ਲੈਂਦੇ ਹੋ। ਔਰ ਬਾਅਦ ਜਦੋਂ ਬ੍ਰੇਕ, ਲੰਚ ਬ੍ਰੇਕ ਵਗੈਰਾ ਹੋਈ ਤਾਂ ਫਿਰ ਜਿੱਥੇ ਅਸੀਂ ਸੀ ਉੱਥੇ ਆ ਕੇ ਬੜਾ ਕਿ ਸਿਆਣਾ ਜਿਹਾ ਕਰਕੇ ਉਹਨੇ ਆਪਣੇ ਪਰਿਵਾਰਕ ਰਿਸ਼ਤੇ ਵੀ ਕੋਈ ਸਿੱਖਾਂ ਨਾਲ ਜੋੜਨ ਦੀ ਕੋਸ਼ਿਸ਼, ਮੈਂ ਦੱਸਣਾ ਨਹੀਂ ਚਾਹੁੰਦਾ ਕੀ ਉਹਨੇ ਕਿਹਾ, ਪਰ ਉਹਨਾਂ ਨੂੰ ਅਸੀਂ ਕਿਹਾ ਜੀ ਦੈਟ ਡਜ਼ਨਟ ਮੈਟਰ। ਚੰਦੂ ਔਰ ਸੁੱਚਾਨੰਦ ਔਰ ਗੰਗੂ ਤੇ ਦੂਜੇ ਉਹਨਾਂ ਦੇ ਕੀ ਰਿਸ਼ਤੇ ਸੀ ਤੇ ਕੀ ਸਨ। ਸੋ ਕੁੱਲ ਮਿਲਾ ਕੇ ਹੁਣ ਇਸ ਕਿਸਮ ਦਾ ਬੰਦਾ ਅਮਰਿੰਦਰ ਜਿਹੜਾ ਹੈ ਉਹ ਗੈਸਟ ਹੈ, ਉਹ ਹੋਸਟ ਹੈ, ਜ਼ਾਹਰ ਹੈ। ਔਰ ਜਦੋਂ ਹੁਣ ਮੀਡੀਆ 'ਚ ਆਇਆ ਕਿ ਵੀ ਕੈਨੇਡਾ ਦੇ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਇਸ ਅਪ੍ਰੈਲ ਦੇ ਅਖੀਰ ਦੇ ਵਿੱਚ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ ਔਰ ਜ਼ਾਹਰ ਹੈ ਕਿ ਵੀ ਪੰਜਾਬ 'ਚ ਉਹਨਾਂ ਦਾ ਆਪਣਾ ਜਿੱਥੋਂ ਵੀ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਨਾਲ ਉਹਨਾਂ ਦਾ ਸੰਬੰਧ ਹੈ, ਆਪਣੇ ਪਿੰਡ ਵੀ ਜਾਣਗੇ ਜਾਂ ਦੂਜੇ। ਹੁਣ ਤੁਸੀਂ ਸ਼ੈਤਾਨੀ ਕਿਉਂਕਿ ਦੋਨੋਂ ਰਲੇ ਹੁੰਦੇ ਨੇ ਜਦੋਂ ਕੋਈ ਵੀ ਚੀਜ਼ ਹੁੰਦੀ ਹੈ, ਤੇ ਜਦੋਂ ਉਹਨੇ ਸ਼ੇਖਰ ਗੁਪਤਾ ਨੇ ਉਹਨੂੰ ਪੁੱਛਿਆ ਕਿ ਜੀ ਉਹ ਨੇ ਔਰ ਤੁਸੀਂ ਕੀ, ਤੇ ਜੋ ਅਮਰਿੰਦਰ ਨੇ ਕਿਹਾ, ਮੈਂ ਕਿਉਂਕਿ ਬਾਬੂ ਸ਼ਾਹੀ ਕਦੇ ਅਕਾਲੀਆਂ ਦਾ ਲਈ ਅੱਛਾ ਇੱਕ ਉਹ ਖਬਰਾਂ ਦੇ ਲਿਹਾਜ਼ ਨਾਲ ਇੱਕ ਚੰਗਾ ਪੋਰਟਲ ਹੈ ਜਿਹਦੇ ਤੋਂ ਮੈਂ ਵੀ ਖਬਰਾਂ ਲੈਂਦਾ ਹਾਂ। ਯਸ ਪੰਜਾਬ ਬਹੁਤ ਵਾਰੀ ਰਿਪੀਟ ਵੀ ਹੁੰਦੀਆਂ
ਔਰ ਇਹ ਸਾਰੇ ਕੰਮ ਇੱਕ ਦੂਜੇ ਨਾਲ ਰਲ ਕੇ ਹੀ ਕਰਦੇ ਨੇ। ਜੀ। ਪਰ ਜਦੋਂ ਤੁਸੀਂ ਕਿਸੇ ਖਬਰ ਨੂੰ ਇਨ ਟਰੂਥ ਲੈਣਾ ਹੈ ਬਜਾਏ ਕਿ ਉਹਦਾ ਫਿਰ ਤੁਸੀਂ ਕੋਟ ਅਨਕੋਟ ਐਗਜ਼ੈਕਟਲੀ ਕੀ ਕਿਹਾ ਉਹ ਇੰਪੋਰਟੈਂਟ ਹੁੰਦਾ ਹੈ। ਔਰ ਇਹ ਖਬਰ ਦਾ ਟਾਈਟਲ ਹੈ, ਔਰ ਜਿਹੜੀ ਖਬਰ ਆਲਮੋਸਟ ਸਾਰਿਆਂ ਨੇ ਹੀ ਲਾਈ ਹੈ, ਸਨੇ ਟ੍ਰਿਬਿਊਨ, ਹਿੰਦੁਸਤਾਨ ਟਾਈਮਸ, ਪਿਕਚਰਸ ਲਾ ਕੇ ਇੱਧਰ ਉੱਧਰ ਜੀ ਜੀ ਖਬਰ ਹੈ, ਕੈਨੇਡੀਅਨ ਡਿਫੈਂਸ ਮਿਨਿਸਟਰ ਏ ਖਾਲਿਸਤਾਨੀ ਸਿੰਪੈਥਾਈਜ਼ਰ ਵਾਂਟ ਮੀਟ ਹਿਮ ਸੇਜ਼ ਕੈਪਟਨ ਅਮਰਿੰਦਰ। ਕੈਪਟਨ ਅਮਰਿੰਦਰ ਕਹਿੰਦਾ ਕੈਨੇਡਾ ਦਾ ਡਿਫੈਂਸ ਮਿਨਿਸਟਰ ਖਾਲਿਸਤਾਨ ਦਾ ਹਮਦਰਦ ਹੈ ਔਰ ਮੈਂ ਉਹਦੀ ਵਿਜ਼ਿਟ ਦੇ ਵੇਲੇ ਉਹਨੂੰ ਨਹੀਂ ਮਿਲਾਂਗਾ। ਕੈਨੇਡੀਅਨ ਨਿਊ ਦਿੱਲੀ ਡੇਟਲਾਈਨ ਅਪ੍ਰੈਲ 12 ਡਬਿੰਗ the Canadian Defence Minister a Khalistani sympathizer. Punjab Chief Minister Captain Amrinder Singh on Wednesday said he would not meet the Indo-Canadian during his expected visit to India later this month. कि मैं उन्होंने नहीं मिला जो महीने के अखीर च उन्होंने आना। हुण जदों असीं इहदे पुरखियां दी गल करदे कि भाई किवें आला इन्हां दा बाबियां दा बाबा जिन्हें जाके आले तो आले ने राजे का खिताब लिया अबदाली तो ते फिर इन्हें अपनी ईमेल तो लिखा कि जी तुसीं मेरी फैमिली नूं कर रहे हो गल मेरी करो मेरियां की नीतियां इदां दा। हुण हरजीत सिंह सज्जन दे फादर जिहड़े ने वो वर्ल्ड सिख ऑर्गेनाइजेशन सन, ज़ाहिर है पंथक वर्ल्ड सिख ऑर्गेनाइजेशन का एजेंडा रहा है कि भी पीसफुली खालिस्तान की कायम मिले। हुण ये कहंदा अमरिंदर हरजीत सज्जन इज़ ए खालिस्तानी सिंपैथाइजर एंड सो वॉज हिज फादर कि उन्हों का पिता भी जोड़ा वो खालिस्तानी सी। हुण आ जाओ तुहाडे पुरखियां दी गल फिर मैं फिर सुना देनी ने तो सारे पईयां होईयां ने वीडियो कि भी उहदे पुरखे अपने उहदे की ने। कैप्टन अमरिंदर सैड ऑन एमिनेंट जर्नलिस्ट शेखर गुप्ता's ऑफ द कफ शो फॉर NDTV 24/7 हियर द चीफ मिनिस्टर सैड। हुण तुसीं देखो भी किस हद तक ये इलैक्टेड चीफ मिनिस्टर है और इहदियां इन्हां दा प्रभाव की होएगा किधर नूं जाएगा ये मैं बाद दे विच डिस्कस करदा। पहले मैं उहदी स्टेटमेंट दे द चीफ मिनिस्टर सैड देयर वर इन फैक्ट 5 मिनिस्टर्स इन द जस्टिन ट्रूडो गवर्नमेंट who were Khalistani sympathizers and he would not have any truck with them। उन्हें कहा जी जस्टिन ट्रूडो दी मिनिस्ट्री 5 खालिस्तानी मिनिस्टर ने जिहड़े हमदर्द ने और मैं किसी नूं नहीं मिलना किसी नाल कोई संपर्क नहीं। These Khalistani sympathizers had prevailed upon the government to prevent my entry into Canada where I wanted to go to meet my Punjabi brethren and not to campaign for elections, said Captain Amrinder। कहते जी ਜਿਹੜੇ 5 ਖਾਲਿਸਤਾਨੀ ਮਿਨਿਸਟਰ ਨੇ ਇਹਨਾਂ ਨੇ ਮੇਰਾ ਕੈਨੇਡਾ ਜਾਣਾ ਬੰਦ ਕਰਾ ਦਿੱਤਾ। ਮੈਂ ਤਾਂ ਉੱਥੇ ਪੰਜਾਬੀ ਭਰਾਵਾਂ ਨੂੰ ਮਿਲਣ ਜਾਣਾ ਸੀ ਜੀ। ਹੁਣ ਪਤਾ ਨਹੀਂ ਹੋ ਸਕਦਾ ਰੂਸਾ ਆਲਮ ਵੀ ਆਈ ਹੋਏ ਉਹ ਉੱਥੋਂ ਮੁੜ ਗਈ ਵਾਪਸ ਇੱਥੇ ਤਾਂ ਅਮਰੀਕਾ ਦਾ ਆਈ ਹੋਈ ਸੀ ਇਹਦਾ ਪਤਾ ਲੱਗਾ। ਹੁਣ ਪਤਾ ਨਹੀਂ ਇਹਦਾ ਕਿਉਂ ਇੰਨਾ ਦਿਲ ਟੁੱਟ ਗਿਆ ਵੀ ਤੈਨੂੰ ਉਹ ਕਿਹਾ ਸੀ ਤੂੰ ਪਰਸਨਲ ਆਏ ਤੂੰ ਚਲੇ ਜਾਂਦਾ। ਪਰ ਹੁਣ ਤੁਸੀਂ ਅੰਦਾਜ਼ਾ ਲਾਓ ਇਸ ਦੀਆਂ ਕਨਸੀਕੁਐਂਸਿਸ ਦੇਖੋ ਕੀ ਹੈ। ਪਹਿਲਾਂ ਤਾਂ ਵਧਾਈਆਂ ਆਲ ਦਾ ਵੇ ਜੀ ਕਿ ਸਾਡੇ 5 ਵਜ਼ੀਰ ਹੁਣ ਇੱਕ ਪਾਸੇ ਇਹਨਾਂ ਦੀਆਂ ਏਜੰਸੀਆਂ ਔਰ ਉਹਨਾਂ ਦੇ ਹੱਥ ਠੋਕ ਕੇ ਕਹਿੰਦੇ ਨੇ ਜੀ ਇਹ ਤਾਂ ਐਵੇਂ 2.5 ਟੋਟਰੂ ਖਾਲਿਸਤਾਨੀ ਨੇ ਆਪਣੀਆਂ ਦੁਕਾਨਾਂ ਖੋਲੀਆਂ ਹੋਈਆਂ ਇਹਨਾਂ ਨੇ ਇਹਨਾਂ ਦਾ ਤਾਂ ਮਗਰ ਹੀ ਕੋਈ ਨਹੀਂ। ਉਹ ਤੁਹਾਡਾ ਇਲੈਕਟਡ ਚੀਫ ਮਿਨਿਸਟਰ ਕਹਿੰਦਾ 5 ਵਜ਼ੀਰ ਖਾਲਿਸਤਾਨੀ ਨੇ ਕੈਨੇਡਾ 'ਚ। ਖਾਲਿਸਤਾਨ ਤਾਂ ਬਣ ਗਿਆ ਜੀ। ਹੁਣ ਫਿਰ ਇਹ ਨਾਲ ਜੇ 5 ਮਿਨਿਸਟਰ ਨੇ ਤਾਂ 15 MP ਵੀ ਖਾਲਿਸਤਾਨੀ ਨੇ ਜਿਹੜੇ ਚੁਣ ਕੇ ਆਏ। ਸੋ ਜੇ ਕੈਨੇਡਾ ਵਰਗੇ ਮੁਲਕ ਦੀ ਕੈਬਨਿਟ 'ਚ 5 ਖਾਲਿਸਤਾਨੀ ਮਿਨਿਸਟਰ ਨੇ ਖਾਲਿਸਤਾਨ ਤਾਂ ਵੱਟ ਤੇ ਪਿਆ ਸੀ ਤੇ ਜਦੋਂ ਮਰਜ਼ੀ ਬਣਾ ਲਾਂਗੇ। ਹੁਣ ਇਹ ਇਸ ਗੱਲ ਦੀ ਬੈਕਗ੍ਰਾਉਂਡ 'ਚ ਹੈ ਕਿ ਓਨਟਾਰੀਓ ਅਸੈਂਬਲੀ ਨੇ ਲੈਜਿਸਲੇਟਿਵ ਅਸੈਂਬਲੀ ਨੇ ਸਿੱਖ ਜੈਨੋਸਾਈਡ 1984 ਦਾ ਰੈਕਗਨਾਈਜ਼ ਕੀਤਾ। ਉਹਦੇ ਬਾਰੇ ਇਹਦੇ ਬੁੱਲ ਸੀਤੇ ਹੋਏ ਨੇ ਜ਼ਬਾਨ ਸੀਤੀ ਹੋਈ ਹੈ ਕਿਉਂਕਿ ਇਹੀ ਬੰਦਾ ਸਜਨ ਕੁਮਾਰ ਜਗਦੀਸ਼ ਟਾਈਟਲਰ ਔਰ ਦੂਜਿਆਂ ਨੂੰ ਜਿਹੜਾ ਕੰਪਲੀਮੈਂਟ ਕਰ ਚੁੱਕਾ ਹੈ ਕਿ ਜੀ ਉਹਨਾਂ ਨੂੰ ਅਦਾਲਤਾਂ ਨੇ ਐਕਵਿਟ ਕੀਤਾ ਇਸ ਲਈ ਉਹ ਤਾਂ ਬੇਗੁਨਾਹ ਨੇ ਜੀ। ਹੁਣ ਇਹਨੂੰ ਦੋਨਾਂ ਨੂੰ ਜਦੋਂ ਤੁਸੀਂ ਮਿਲਾ ਕੇ ਦੇਖਦੇ ਹੋ ਕਿ ਵੀ ਇੱਕ ਪਾਸੇ ਓਨਟਾਰੀਓ ਦੇ ਵਿੱਚ ਮਤਾ ਹੁੰਦਾ ਔਰ ਇੰਡੀਅਨ ਗਵਰਨਮੈਂਟ ਉਹਨੂੰ ਮਿਸਗਾਈਡਡ ਕਹਿੰਦੀ ਹੈ ਕਿ ਜਸਟਿਨ ਟਰੂਡੋ ਦੀ ਸਰਕਾਰ ਦਾ ਜਿਹੜਾ ਇਹ ਪਾਰਟ ਹੈ ਉਧਰ ਹੀ ਤੇ ਇਲੈਕਟਡ ਚੀਫ ਮਿਨਿਸਟਰ ਉਹਨਾਂ ਦਾ ਉਸ ਸਟੇਟ ਦਾ ਜਿਸ ਦੇ 7 ਲੱਖ ਲੋਕ ਜਿਹੜੇ ਨੇ ਉਹ ਕੈਨੇਡਾ 'ਚ ਰਹਿੰਦੇ ਨੇ। ਮੋਸਟ ਪਾਵਰਫੁਲ ਹਾਈਐਸਟ ਕੰਸੈਂਟਰੇਸ਼ਨ ਸਿੱਖਾਂ ਦੀ ਪੰਜਾਬ ਤੋਂ ਬਾਅਦ ਭਾਰਤ ਤੋਂ ਬਾਅਦ ਕੈਨੇਡਾ 'ਚ ਹੈ ਪਰਸੈਂਟੇਜ ਵਾਈਜ਼। ਹੁਣ ਇਹ ਗੱਲ ਕਿੱਦਾਂ ਨੂੰ ਪੁਆਇੰਟ ਜਦੋਂ ਮੈਂ ਕਿਹਾ ਵੀ ਲੈਫਟ ਹੈਂਡਡ ਕੰਮ ਅਸੀਂ ਤਾਂ ਥੈਂਕ ਯੂ ਮਿਸਟਰ ਕਿ ਵੀ ਤੁਸੀਂ ਤਾਂ ਸਾਡਾ ਕੇਸ ਕਲੀਅਰ ਕਰਤਾ ਵੀ ਅਸੀਂ ਕੋਈ 2.5 ਟੋਟਰੂ ਨਹੀਂ ਹੈਗੇ ਸਾਡੇ ਤਾਂ 5 ਮਿਨਿਸਟਰ ਨੇ ਜੀ।
ਹੁਣ ਤੁਸੀਂ ਇਹਦੇ ਦੂਸਰੇ ਐਸਪੈਕਟ ਦੇਖੋ, ਇੱਕ ਪਾਸੇ ਬੰਬਈ ਜਾ ਕੇ ਲੰਗੜਾਉਂਦਾ ਪੈਰ ਦਾ ਜੀ ਮੇਰਾ ਉਹ ਫਲੇਅਰ ਅਪ ਹੋ ਗਿਆ, ਦੁਬਾਰਾ ਇੱਕ ਦਿਨ ਮਿਲਿਆ ਵੀ ਨਹੀਂ, ਉੱਥੇ ਆਪਣੀ ਕੈਬਨਿਟ ਲੈ ਕੇ ਮਿਲਣ ਗਿਆ ਸਾਰਿਆਂ ਨੂੰ, ਕਾਰਖਾਨੇਦਾਰਾਂ ਨੂੰ, ਕਿ ਜੀ ਇਨਵੈਸਟ ਕਰੋ। ਔਰ ਇਸੇ ਇੰਟਰਵਿਊ 'ਚ ਇਹਨੇ ਕਿਹਾ ਕਿ 182 ਕਰੋੜ, ਆਲਮੋਸਟ 2 ਲੱਖ ਕਰੋੜ ਦਾ ਕਰਜ਼ਾ ਹੈ ਪੰਜਾਬ ਦਾ, ਪੰਜਾਬ ਦੇ ਸਿਰ ਤੇ ਬੰਬਈ ਗਿਆ ਕਿ ਜੀ ਸਾਡੇ ਇਨਵੈਸਟਮੈਂਟ ਕਰੋ। ਹੁਣ ਕੈਨੇਡਾ 'ਚ ਜਿੱਥੇ 7 ਲੱਖ ਸਿੱਖ ਰਹਿੰਦੇ ਨੇ ਔਰ ਕੈਨੇਡੀਅਨ ਗਵਰਨਮੈਂਟ ਜਿਹਦੇ ਕੋਲ ਕੈਨੇਡਾ ਦੇ ਕੋਲ ਹੈ, ਇਹਦਾ ਮਤਲਬ ਹੈ ਇਹ ਕਹਿ ਕੇ ਅਮਰਿੰਦਰ ਨੇ ਉਹ ਸਾਰੇ ਦਰਵਾਜ਼ੇ ਬੰਦ ਕਰ ਲਏ ਜਿਹੜੇ ਕਿ ਕੈਨੇਡਾ ਦੀ ਇਨਵੈਸਟਮੈਂਟ ਪੰਜਾਬ 'ਚ ਹੋ ਸਕਦੀ ਸੀ ਕਰਜ਼ੇ ਤੋਂ ਛਡਾਉਣ ਲਈ। ਜੀ ਥਰਡ ਪਾਰਟ ਮਿਨਿਸਟਰੀਆਂ ਇਹਨਾਂ ਨੇ ਕੈਬਨਿਟ 'ਚ ਬਣਾਈਆਂ ਹੋਈਆਂ। ਇਹ ਗੱਲ ਇੱਥੇ ਨਹੀਂ ਰੁਕੇਗੀ, ਜਿਹੜੇ ਕੈਨੇਡਾ ਵਾਲੇ ਵੀ ਚਾਈ ਚੌਥੇ ਦਿਨ ਤੁਰੇ ਹੁੰਦੇ ਨੇ, ਇਹ ਉਹਨਾਂ ਨੂੰ ਵੀ ਰੁਕਾਵਟਾਂ ਪੈਦਾ ਹੋਏਗਾ ਔਰ ਪੁਲਿਸ ਹਰਾਸ ਕਰੇਗੀ। ਸਾਹਿਬ ਦੀ ਅੱਖ ਦੇਖ ਲਈ ਉਹਨਾਂ ਨੇ ਕਿ ਵੀ ਉਹ ਤਾਂ ਕੈਨੇਡਾ ਦੇ ਜਿਹੜੇ ਆ ਉਹਦੇ ਡਿਫੈਂਸ ਮਿਨਿਸਟਰ ਨੂੰ ਮਿਲਣ ਨੂੰ ਤਿਆਰ ਨਹੀਂ, ਬਾਕੀ ਜਿਹੜੇ ਮਿਨਿਸਟਰ ਨੇ ਉਹਨਾਂ ਨੂੰ ਇਹ ਬਣਾਇਆ ਹੈ। ਤੇ ਫਿਰ ਇਹ ਕਪਤਾਨ ਸਾਹਿਬ, ਮੈਨੂੰ ਤਾਂ ਇਹ ਲੱਗਦਾ ਹੁੰਦਾ ਹੈ ਕਿ ਵੀ ਜਦੋਂ ਐਸਪੀ ਨੂੰ ਕੋਈ ਆਈਜੀ ਡੀਆਈਜੀ ਦੀ ਕਾਲ ਆਏ, ਆਮ ਤੌਰ ਤੇ ਉੱਥੇ ਹੁੰਦਾ ਹੈ, ਫੋਨ ਆਏ ਤੇ ਉਹ ਕੁਰਸੀ ਤੋਂ ਖਲੋ ਜਾਂਦਾ, ਯੈਸ ਸਰ, ਉਹ ਫਿਰ ਬਹਿ ਕੇ ਨਹੀਂ ਹੁੰਦਾ ਵੀ ਡੀਜੀ ਨਾਲ ਗੱਲ ਕਰ ਉਹਦੇ। ਤੇ ਇਹ ਕਪਤਾਨ ਹੈ ਜਿਹੜਾ ਡਿਫੈਂਸ ਮਿਨਿਸਟਰ ਜਾ ਰਿਹਾ ਉਹ ਕਰਨਲ ਰਿਹਾ ਵੀ ਤੂੰ ਚੱਲ ਬੜਾ ਫੌਜੀ ਬਣਦਾ ਹੈ, ਹਰ ਇੱਕ ਦੇ ਨਾਲ ਫੌਜੀਆਂ ਦੀ ਤਰ੍ਹਾਂ ਕਿ ਜੀ ਤੂੰ ਖੜਾ ਹੋ ਕੇ ਸਲੂਟ ਹੀ ਮਾਰ ਦੇ, ਹੱਥ ਨਹੀਂ ਵੀ ਮਿਲਾਣਾ ਹੈ। ਜੇ ਤੈਨੂੰ ਲੱਗਦਾ ਵੀ ਤੇਰਾ ਸੀਨੀਅਰ ਸਾਹਿਬ ਹੈ, ਤੂੰ ਤਾਂ ਏਡੀਸੀ ਹਰਬਖਸ਼ ਸਿੰਘ ਦਾ ਰਹਿ ਕੇ ਉਹਦੇ ਬਨੈਨਾ ਕੁਰਤੇ ਪਜਾਮੇ ਧੋਤੇ ਹੋਣੇ ਨੇ। ਇਹਨੇ ਤਾਂ ਹਰਜੀਤ ਸਿੰਘ ਸੱਜਣ ਨੇ ਤਾਂ ਅਫਗਾਨਿਸਤਾਨ 'ਚ ਜਾ ਕੇ ਫਰੰਟ ਸਰਵ ਕੀਤਾ ਹੋਇਆ ਜੀ, ਵੀ ਤੇਰਾ ਫੌਜੀ ਪੁਣਾ ਕਿੱਥੇ ਗਿਆ? ਫੌਜੀ ਉਹੀ ਜਿਹੜਾ ਉਹ ਸਲੂਟ ਮਾਰਦੇ ਨੇ ਵੱਡੇ ਸਾਹਿਬ ਨੂੰ, ਔਰ ਤੁਹਾਡੀ ਤਾਂ ਟ੍ਰੇਨਿੰਗ ਹੀ ਬ੍ਰਿਟਿਸ਼ ਜਿਹੜੀ ਆ ਉਹ ਗੁਲਾਮੀ ਦੀ ਉਸ ਕਿਸਮ ਦੀ ਹੋਈ ਹੈ। ਸੋ ਇਸ ਸਾਰੇ ਕੰਟੈਕਸਟ ਨੂੰ ਜਦੋਂ ਤੁਸੀਂ ਦੇਖਦੇ ਹੋ ਔਰ ਇਹ ਕਿਸ ਕਿਸਮ ਦਾ ਸਿਸਟਮ ਕਿ ਵੀ ਤੁਸੀਂ ਆਪਣੇ ਲੋਕਾਂ ਨਾਲੋਂ ਕਿਵੇਂ ਕੱਟ ਆਫ ਹੋਏ ਹੋ, ਔਰ ਇਹ ਹੈ ਟੂ ਗੋ ਐਕਸਟਰਾ ਮਾਈਲ ਟੂ ਪਲੀਜ਼ ਦਾ ਮੈਜੋਰਿਟੀ ਹਿੰਦੂਜ਼। ਜਦੋਂ ਤੁਸੀਂ ਦੇਖਦੇ ਹੋ ਕਿ ਗੁਲਾਮੀ ਕਿਹਨੂੰ ਕਹਿੰਦੇ ਨੇ ਜੀ, ਮੈਂ ਅਕਸਰ ਇਹ ਕਹਿੰਦਾ ਕਿ ਵੀ ਜਦੋਂ ਇੱਥੇ ਸਲੇਵਰੀ ਸੀ, ਜਿਹੜੇ ਸਲੇਵ ਹੁੰਦੇ ਸੀ ਉਹਨਾਂ ਬਾਰੇ ਜੇ ਮਾਲਕ ਬਿਮਾਰ ਹੈ ਤਾਂ ਉਹ ਇਹ ਨਹੀਂ ਸੀ ਕਹਿੰਦੇ ਕਿ ਆਰ ਯੂ ਸਿਕ ਟੂਡੇ, ਉਹ ਕਹਿੰਦਾ ਸੀ ਆਰ ਵੀ ਸਿਕ ਟੂਡੇ, ਆਪ ਨਾਲ ਹੀ ਬਿਮਾਰ ਹੋ ਜਾਂਦਾ ਸੀ ਕਿਉਂਕਿ ਗੁਲਾਮ ਹੈ ਕਿ ਆਰ ਵੀ ਸਿਕ ਟੂਡੇ। ਸੋ ਇਹ ਹੁਣ ਜਿਸ ਕਿਸਮ ਦੀ ਇਸ ਵੇਲੇ ਤਕਲੀਫ ਇੰਡੀਅਨ ਜਿਹੜਾ ਪਾਲਿਸੀ ਮੇਕਰਸ ਨੂੰ ਹੈ, ਮੀਡੀਆ ਨੂੰ ਹੈ, ਓਨਟਾਰੀਓ ਰੈਜ਼ੋਲੂਸ਼ਨ ਸਿੱਖ ਜੈਨੋਸਾਈਡ ਦਾ, ਉਹ ਤਾਂ ਇਹਨਾਂ ਦੇ ਮੱਥੇ 'ਚ ਵੱਜਿਆ ਹੋਇਆ ਆ ਕੇ ਜੀ। ਔਰ ਇਹ ਅਮਰਿੰਦਰ ਨੇ ਜਿਹੜਾ ਹੈ ਉਹ ਬਿਲਕੁਲ ਹੀ ਦੱਸ ਦਿੱਤਾ, ਉਹਨੇ ਕਿਹਾ ਜੀ ਮੈਂ ਆਈ ਐਮ ਅਵੇਲੇਬਲ। ਹਿੰਦੂਆਂ ਨੂੰ ਉਹਨੇ ਪਹਿਲਾਂ ਹੀ ਕਿਹਾ ਸੀਗਾ, ਤਾਂ ਹੀ ਉਹਨਾਂ ਨੇ ਵੋਟਾਂ ਪਾਈਆਂ। ਸੋ ਕੁੱਲ ਮਿਲਾ ਕੇ ਇਹ ਗੱਲ ਉਹਨੇ ਈਵਨ ਜਦੋਂ ਇਸ ਇੰਟਰਵਿਊ ਦੇ ਵਿੱਚ ਉਹਨੇ ਦੂਸਰੇ ਵੀ ਆਪਣੇ ਖੋਲੇ ਜਿਹੜੇ ਕਾਰਡ ਨੇ, ਔਰ ਉਹਦੇ 'ਚ ਉਹਨੇ ਮੰਨਿਆ ਕਿ ਵੀ ਮੈਨੂੰ ਹਿੰਦੂਆਂ ਨੇ ਹੀ ਵੋਟਾਂ ਪਾਈਆਂ। ਉਹਦੇ 'ਚ ਉਹਨੇ ਕਿਹਾ ਕੈਪਟਨ ਅਮਰਿੰਦਰ ਸਿੰਘ, ਇਹ ਉਸੇ ਹੀ ਸਟੋਰੀ ਦਾ ਹੈ, ਫਰਦਰ ਐਟਰੀਬਿਊਟਡ ਦਾ ਪੋਲ ਆਊਟਕਮ ਟੂ ਦਾ ਪੋਲਰਾਈਜੇਸ਼ਨ ਆਫ ਵੋਟਸ, ਕਿ ਵੀ ਜਿਹੜੇ ਨਤੀਜੇ ਆਏ ਵੋਟਾਂ ਦਾ ਧਰੁਵੀਕਰਨ ਹੋਇਆ ਵਿਦ ਦਾ ਸਿੱਖ ਵੋਟਸ ਸ਼ਾਰਪਲੀ ਡਿਵਾਈਡਡ, ਕਿ ਸਿੱਖਾਂ ਦੀ ਵੋਟ ਵੰਡੀ ਗਈ ਜੀ, ਐਂਡ ਦਾ ਹਿੰਦੂਜ਼ ਆਪਟਿੰਗ ਫॉर ਦਾ ਕਾਂਗਰਸ ਇਨ ਅ ਬਿਗ ਵੇ। ਜਿਹੜੀ ਗੱਲ ਅਸੀਂ ਐਂਡ ਚੋਣ ਨਤੀਜਿਆਂ ਤੋਂ ਬਾਅਦ ਉਹ ਕਹਿੰਦੇ ਵੋਟਾਂ ਹੀ ਮੈਨੂੰ ਹਿੰਦੂਆਂ ਨੇ ਪਾਈਆਂ, ਸਿੱਖ ਵੋਟਾਂ ਤਾਂ ਕੋਈ ਕਾਂਗਰਸ ਨੂੰ ਗਈਆਂ, ਕੋਈ ਅਕਾਲੀਆਂ ਨੂੰ ਗਈਆਂ, ਕੋਈ ਆਮ ਆਦਮੀ ਪਾਰਟੀ ਨੂੰ ਗਈਆਂ। ਔਰ ਇਸ ਸਾਰੇ ਦੇ ਨਾਲ ਫਿਰ ਉਹਨੇ ਜਿਹੜਾ ਇੱਕ ਥਾਂ ਤੇ ਜਿੱਥੇ ਉਹਨੇ ਕੇਜਰੀਵਾਲ ਦੇ ਨੂੰ ਕੰਡੈਮ ਕੀਤਾ, ਉਹਨੇ ਕਿਹਾ ਦਾ ਚੀਫ ਮਿਨਿਸਟਰ ਐਕਸਪ੍ਰੈਸਡ ਸੈਟਿਸਫੈਕਸ਼ਨ ਐਟ ਕੇਜਰੀਵਾਲ's ਫੇਲਿਅਰ। ਇਹ ਬਹੁਤ ਚੰਗਾ ਹੋਇਆ ਉਹਦੀ ਫੇਲਿਅਰ, ਕਿਉਂ? ਟੂ ਟਾਰਗੇਟ ਦਾ ਨਕਸਲਜ਼ ਐਂਡ ਦਾ ਖਾਲਿਸਤਾਨੀਜ਼ ਟੂ ਪ੍ਰਮੋਟ ਹਿਜ਼ ਵੈਸਟਡ ਇੰਟਰਸਟ। ਉਹਨੇ ਕਿਹਾ ਜੀ ਉਹਨੇ ਤਾਂ ਨਕਸਲਵਾਦੀ ਔਰ ਖਾਲਿਸਤਾਨੀ ਇਕੱਠੇ ਕਰ ਦਿੱਤੇ ਸੀ ਆਪਣਾ ਵੈਸਟਡ ਇੰਟਰਸਟ ਪ੍ਰਮੋਟ ਕਰਨ ਦੇ ਲਈ। ਸੋ ਅਸੀਂ ਇਸ ਨੂੰ, ਹਾਲਾਂ ਸਾਡੇ ਕਈ ਵੀਰ ਗੁੱਸੇ 'ਚ ਸੀ, ਅੱਜ ਮੇਰਾ ਇੱਕ ਰੇਡੀਓ ਟਾਕ ਸ਼ੋਅ ਵੀ ਸੀ, ਮੈਂ ਤਾਂ ਬਹੁਤ ਖੁਸ਼ ਹਾਂ। ਮੈਂ ਕਿਹਾ ਜੀ ਦੇਖੋ ਸਾਡੀ ਗਿਣਤੀ ਇਹਨਾਂ ਨੇ ਕਿੱਥੇ 2.5 ਟੋਟਰੂ ਕਹਿੰਦੇ ਸੀ, ਅੱਜ ਸਾਡੇ ਮਿਨਿਸਟਰ 5 ਨੇ, 15 ਸਾਡੇ ਐਮਪੀ ਨੇ, ਕਿਆ ਕਹਿਣੇ। ਔਰ ਇੱਕ ਪਾਰਟ ਮੈਂ ਇਸ ਕਿਉਂਕਿ ਸੈਗਮੈਂਟ ਓਵਰ ਹੈ, 2 ਮੈਂ ਕੁਇਕ ਅਨਾਉਂਸਮੈਂਟਸ ਕਰਨਾ ਚਾਹੁੰਦਾ ਜੀ। ਵੌਇਸ ਆਫ ਖਾਲਸਾ ਜਿਹੜਾ ਆਲਮੋਸਟ ਉਸੇ ਲਾਈਨ ਦੇ ਉੱਤੇ ਹੀ ਸੇਵਾ ਕਰਦੇ ਨੇ ਪੰਥਕ ਏਜੰਡੇ ਦੀ ਨੂੰ ਅੱਗੇ ਤੋਰਨ ਲਈ, ਜਿਵੇਂ TV 84 ਦੀ ਮਿਸ਼ਨ ਸਟੇਟਮੈਂਟ ਹੈ। ਔਰ 1 ਘੰਟੇ ਦਾ ਪ੍ਰੋਗਰਾਮ ਹਰ ਬੁੱਧਵਾਰ 10 ਤੋਂ 11 ਵੌਇਸ ਆਫ ਖਾਲਸਾ ਤੇ ਮੇਰਾ ਵੀ ਹੁੰਦਾ ਇੰਟਰਵਿਊ। ਅੱਜ ਵੀ ਬੁੱਧਵਾਰ ਹੈ 10 ਤੋਂ 11 ਮੈਂ ਵੌਇਸ ਆਫ ਖਾਲਸਾ ਤੇ ਗੱਲਬਾਤ ਕਰਨੀ, ਔਰ ਹੋਰ ਵੀ ਪੰਜਾਬ 'ਚ ਹੁੰਦੇ ਆ। ਔਰ ਇਹਨਾਂ ਨੇ ਬਹੁਤ ਚੰਗੀ ਜਿਹੜੀ ਹੈ ਗੱਲ ਕੀਤੀ ਹੈ ਕਿ ਈਵਨ ਭਾਰਤ ਦਾ ਜਿਹੜਾ ਮੂਲ ਨਿਵਾਸੀ ਵਰਗ, ਜਿਨ੍ਹਾਂ ਨੂੰ ਦਲਿਤ ਤੋਂ ਇਲਾਵਾ ਜਿਹੜੇ ਟ੍ਰਾਈਬਲਸ, ਆਦੀਵਾਸੀ ਔਰ ਦੂਜੇ, ਉਹਨਾਂ ਦੇ ਪ੍ਰੋਗਰਾਮ ਉਹਨਾਂ ਦੇ ਨਾਲ ਵੀ ਤਾਲਮੇਲ ਕੀਤਾ।
ਔਰ ਬੜਾ ਚੰਗਾ ਐਫਰਟ ਕਰਕੇ ਉਹਨਾਂ ਨੇ ਇਹ ਦੇਖਦਿਆਂ ਹੋਇਆਂ ਕਿ ਵੀ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸੰਕਲਪ ਨੂੰ ਜੇ ਦੂਸਰੇ ਤੁਸੀਂ ਆਦੀਵਾਸੀਆਂ ਮੂਲ ਨਿਵਾਸੀਆਂ ਤੱਕ ਵੀ ਪਹੁੰਚਾਉਣਾ ਹੈ ਤੇ ਉਹਨਾਂ ਦੀ ਜ਼ਬਾਨ ਤਾਂ ਜਿਹੜੀ ਹੈ ਹਿੰਦੁਸਤਾਨੀ ਹੈ, ਹਿੰਦੀ ਕਿਸਮ ਦੀ ਹੈ। ਸੋ ਉਹਨਾਂ ਨੇ ਇੱਕ ਉਪਰਾਲਾ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਜਿਹੜੀ ਹੈ, ਵਿਖਿਆਨ, ਵੇਰਵਾ, ਵਿਆਖਿਆ, ਉਹ 14 ਅਪ੍ਰੈਲ ਤੋਂ, ਜਿਹੜਾ ਕਿ ਪਰਸੋਂ ਖਾਲਸਾ ਸਾਜਨਾ ਦਿਵਸ ਹੈ ਜੀ, ਉਹਦੇ 'ਚ ਉਹਨਾਂ ਨੇ 10 ਤੋਂ 11 ਵਜੇ ਜਿਹੜਾ ਹੈ ਉਹ ਹਿੰਦੀ 'ਚ ਹੋਏਗੀ ਔਰ ਉਸ ਨੂੰ ਬੀਬੀ ਜਸਬੀਰ ਕੌਰ ਖਾਲਸਾ ਔਰ ਸੁਖਵਿੰਦਰ ਸਿੰਘ ਇੱਕ ਪੰਜਾਬੀ 'ਚ ਕਰਨਗੇ, ਇੱਕ ਹਿੰਦੀ 'ਚ ਕਰਨਗੇ ਔਰ ਇਹ ਲਗਾਤਾਰਤਾ ਨਾਲ ਚੱਲੇਗੀ। ਆਲਮੋਸਟ 1.5 ਸਾਲ ਦਾ ਪ੍ਰੋਜੈਕਟ ਹੈ। ਇਹ ਐਡ ਵੀ ਸਾਡੇ ਚੱਲ ਰਹੀ ਹੈ ਜੀ, ਪਰ ਵੀਰ ਸੁਖਵਿੰਦਰ ਸਿੰਘ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਕਿ ਵੀ ਤੁਹਾਡੇ, ਮੈਂ ਕੱਲ ਵੀ ਕਹਿੰਦਾ ਸੱਚੋ ਸੱਚ ਦੇਖਿਆ ਦੂਜਾ ਚੱਲੀ ਨਹੀਂ ਹੈ ਐਡ, ਸੋ ਅਸੀਂ ਕੰਪਨਸੇਟ ਵੀ ਕਰ ਰਹੇ ਹਾਂ ਇਸ ਲਈ ਔਰ ਅਸੀਂ ਇਹ ਚਾਹਾਂਗੇ ਵੀ ਕਿ ਵੀ ਇਸ ਨੂੰ ਜਿਹੜੇ ਵੀਰ ਭੈਣਾਂ ਦੇਖਣ ਸੁਣਨ ਉਹਨਾਂ ਨੂੰ ਐਨਕਰੇਜ ਵੀ ਕਰਨ ਔਰ ਹੁਣ ਐਡ ਵੀ ਚੱਲ ਰਹੀ ਹੈ ਪਰ ਅਸੀਂ ਇਹ ਵੀ ਪਾਰਟ ਜਿਹੜਾ ਜੀ ਕਰ ਰਹੇ ਹਾਂ। ਔਰ ਦੂਸਰੀ ਜਿਹੜੀ ਇੱਕ ਪੋਜ਼ਿਟਿਵ ਗੱਲ ਬਹੁਤ ਚੰਗੀ, ਇਹ ਵੀ ਸਾਡੇ ਦਰਸ਼ਕ ਯਾਦ ਕਰਵਾਉਂਦੇ ਨੇ ਕਿ ਅਸੀਂ ਫੇਸਬੁੱਕ ਦੇ ਉੱਤੇ ਕੱਲ ਪਾਸਟ ਮਿਡਨਾਈਟ 80,000 ਦਾ ਅੰਕੜਾ ਪਾਸ ਕਰ ਲਿਆ, ਗੁਜ਼ਰ ਗਏ। ਓਵਰ 80,000 ਹੁਣ ਸਾਡੇ ਵਿਊਅਰਸ ਨੇ ਜੀ ਔਰ ਇਹ ਵੀ ਅਸੀਂ ਸ਼ੁਕਰਾਨਾ ਸਤਿਗੁਰੂ ਦਾ ਕਰਦੇ ਹਾਂ ਕਿ ਵੀ ਅਸੀਂ ਬੜੇ ਮੀਗਰ ਰਿਸੋਰਸਿਸ ਨਾਲ ਸ਼ੁਰੂ ਹੋਏ ਔਰ ਅੱਜ TV 84 ਦਾ ਐਡਮਾਇਰਰ ਦਾਇਰਾ ਪਸੰਦ ਕਰਨ ਵਾਲੇ ਜੇ 80,000 ਪਲੱਸ ਬੰਦੇ ਉਸ ਨੂੰ ਪਸੰਦ ਕਰਦੇ ਨੇ, ਇਹਦਾ ਮਤਲਬ ਹੈ ਕਿ ਸਾਡਾ ਖਾਲਿਸਤਾਨ ਦਾ ਮੈਸੇਜ ਵੀ, ਕਿਉਂਕਿ ਜ਼ਾਹਰ ਹੈ TV 84 ਦੀ ਦਿੱਖ ਔਰ ਸੁਨੇਹਾ ਖਾਲਿਸਤਾਨ ਦਾ ਹੈ, ਉਹ ਸਪਰੈਡ ਆਊਟ ਹੋ ਰਿਹਾ ਜੀ। ਔਰ ਇਹ ਸਾਰੇ ਦੇ ਨਾਲ ਇੱਕ ਪਾਰਟ ਜਿਹੜਾ ਜੋ ਕੁਝ ਦਿੱਲੀ ਦੇ ਨੇੜੇ ਨੋਇਡਾ ਔਰ ਦੂਸਰੇ ਦੇ ਵਿੱਚ ਨਾਈਜੀਰੀਅਨ ਮੂਲ ਦੇ ਲੋਕਾਂ ਨਾਲ ਹੋਇਆ, ਇੱਕ ਗਰੁੱਪ ਹੈ ਇੱਥੇ ਨਿਊਯਾਰਕ, ਸਾਊਥ ਏਸ਼ੀਆ ਸੋਲੀਡੈਰਿਟੀ ਇਨੀਸ਼ੀਏਟਿਵ, ਉਹਨਾਂ ਨੇ ਕੱਲ ਪ੍ਰੋਟੈਸਟ ਅਗੇਂਸਟ ਰੇਸਿਸਟ ਵਾਇਲੈਂਸ ਇਨ ਇੰਡੀਆ ਜਿਹੜਾ 5 ਤੋਂ 7 ਵਜੇ ਤੱਕ ਪ੍ਰੋਟੈਸਟ ਰੱਖਿਆ ਹੈ ਇੰਡੀਅਨ ਕੌਂਸੂਲੇਟ ਦੇ ਬਾਹਰ ਔਰ ਕੌਂਸਲ ਜਨਰਲ ਇੰਡੀਆ ਦਾ ਆਫਿਸ 3 ਈਸਟ 64th ਸਟਰੀਟ ਬਿਟਵੀਨ ਮੈਡੀਸਨ ਐਂਡ 5th ਐਵਨਿਊ। ਸੋ ਇਹ 5 ਤੋਂ 7 ਹੈ ਕਿਉਂਕਿ ਅੱਜ ਹੀ ਇਹ ਸਾਨੂੰ ਇੰਟੀਮੇਸ਼ਨ ਆਈ ਹੈ। ਸੋ ਸਾਡੀ ਇਹ ਕੋਸ਼ਿਸ਼ ਹੋਏਗੀ ਵੀ ਇਹਨੂੰ ਅਸੀਂ ਕਵਰ ਕਰੀਏ। ਹੁਣ ਮੈਂ ਦੇਖਦਾ ਹਾਂ ਵੀ ਪ੍ਰੋਗਰਾਮ ਨਾਲ ਕਿਵੇਂ ਫਿੱਟ ਹੁੰਦਾ ਹੈ, ਨਹੀਂ ਤਾਂ ਮੈਂ ਸਮਝਦਾ ਵੀ ਸਾਡੇ ਲਈ ਵੀ, ਅਸੀਂ ਦਿਲੋਂ ਬਿਲੀਵ ਕਰਦੇ ਹਾਂ ਕਿ ਇਹ ਜਿਹੜਾ ਦਾਇਰਾਕਾਰ ਸਾਡਾ ਵੱਧ ਰਿਹਾ ਸਿੱਖਾਂ ਨੂੰ ਮੁਸਲਮਾਨਾਂ ਨਾਲ, ਈਸਾਈਆਂ ਨਾਲ, ਦਲਿਤ ਭਾਈਚਾਰੇ ਨਾਲ, ਆਦੀਵਾਸੀਆਂ ਨਾਲ, ਔਰ ਇਹ ਜੋ ਅਸੀਂ ਇਹਦੇ ਤੇ ਪੂਰਾ ਸੈਗਮੈਂਟ ਕੀਤਾ ਸੀ ਕਿ ਕਿਸ ਕਿਸਮ ਦਾ ਇਹ ਹਿੰਦੂ ਰੇਸਿਜ਼ਮ ਹੈ ਕਿ ਉਹਨਾਂ ਦੇ ਉੱਤੇ ਅਟੈਕ ਹੋਇਆ, ਅਸੀਂ ਕੱਲ ਦੇਖਾਂਗੇ ਵੀ ਕਿਵੇਂ ਇਸ ਨੂੰ ਕਰਨਾ। ਪਰ ਅਸੀਂ ਇਹ ਜ਼ਰੂਰ ਕਵਾਂਗੇ ਸਾਡੇ ਵੀਰ ਭੈਣਾਂ ਜਿਹੜੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ ਕਿ 5 ਤੋਂ 7 ਦੇ ਪ੍ਰੋਟੈਸਟ 'ਚ ਭਾਵੇਂ ਕੁਛ ਪੱਗਾਂ ਹੀ ਨਜ਼ਰ ਆ ਜਾਣ, ਕੁਛ ਭੈਣਾਂ ਪਹੁੰਚ ਜਾਣ, ਤੇ ਉਹਦੇ ਨਾਲ ਜਿਹੜਾ ਇਹ ਹੋਏਗਾ ਕਿ ਭਾਈ ਅਸੀਂ ਵੀ ਖਲੋਤੇ ਹਾਂ। ਔਰ ਇਹ ਕੱਲ 13 ਅਪ੍ਰੈਲ ਹੈ, ਪਰਸੋਂ 14 ਅਪ੍ਰੈਲ ਖਾਲਸਾ ਸਾਜਨਾ ਦਿਵਸ ਹੈ ਔਰ ਖਾਲਸੇ ਦਾ ਬੇਸ ਹੀ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਪਰਮ ਨਾਸ, ਇਹ ਬਰਾਬਰੀ ਦੇ ਕਨਸੈਪਟ ਦੀ ਗੱਲ ਹੈ। ਹੁਣ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ ਸੁਖ ਧਾਲੀਵਾਲ ਉਹਨਾਂ ਦੀ ਜਿਹੜੀ ਵੀਡੀਓ ਚਲਾ ਦੇਣ। ਜੀ ਡਾਕਟਰ ਸਾਹਿਬ। Honorable member for Surrey Newton. Waheguru Ji Ka Khalsa, Waheguru Ji Ki Fateh. Mr. Speaker, every year in the heart of my riding of Surrey Newton, the Baisakhi and Khalsa Day Parade organized by Dashmesh Darbar Gurdwara attracts more than 250,000 people, all participating in celebrating the birth of Khalsa. I invite all members of Parliament and all Canadians to join us on April 22nd. It is the largest celebration in the world outside of India and an amazing display of the diverse multicultural character of our country. I am proud to be the host MP for such a joyous occasion, and I want to send my best wishes to all Canadians celebrating Baisakhi and Khalsa Day. ਸਾਰਿਆਂ ਨੂੰ ਵਿਸਾਖੀ ਦੀਆਂ ਔਰ ਖਾਲਸਾ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਹੈਪੀ ਵਿਸਾਖੀ ਐਂਡ ਹੈਪੀ ਖਾਲਸਾ ਡੇ। ਜੀ ਡਾਕਟਰ ਸਾਹਿਬ, ਸਾਡੇ ਦਰਸ਼ਕਾਂ ਨੇ ਵੀਡੀਓ ਦੇਖ ਲਈ ਹੋਣੀ ਹੈ। ਇੱਥੇ ਨਾਲ ਲੈਣੇ ਆਪਾਂ ਬ੍ਰੇਕ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।